ਨਾਮ ਹੈ ਨਾਨਕ। ਨਾਨਕ ਦੀ ਜੋਤ ਵਹਿਦਤ ਦੇ ਸਦੀਵੀ ਨੂਰ ਦਾ ਹੀ ਰੂਪ ਹੈ। ਸਰਬਤ ਦੇ ਭਲੇ ਦੀ ਸੋਚ ਵਿੱਚ ਜੜ੍ਹਾਂ ਰੱਖਣ ਵਾਲੇ ਗੁਰੂ ਨਾਨਕ ਨੇ ਫਰਮਾਇਆ ਕਿ ਕੋਈ ਉੱਚਾ ਜਾਂ ਨੀਵਾਂ ਨਹੀਂ ਹੈ, ਸਿਰਫ ਨੇਕੀ ਹੀ ਸ਼੍ਰੋਮਣੀ ਹੈ। ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਇਹਨਾਂ ਦੀ ਮੁਲਾਕਾਤ ਰਾਵੀ ਦੇ ਕਿਨਾਰੇ ਤੇ ਹੋਈ ਸੀ। ਫਕੀਰਾਂ ਦਾ ਮਜ਼ਹਬ ਇਨਸਾਨੀਅਤ ਹੁੰਦਾ ਹੈ, ਇਹਦੇ 'ਚ ਇਹਨਾਂ ਨੂੰ ਕਿਸੇ ਮਜ਼ਹਬ, ਮਸਲਕ, ਰੰਗ, ਨਸਲ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਿਰਤ ਨਿਰਵਿਰਤ ਹਾਠਾ ਦੋਵੈ ਵਿੱਚ ਧਰਮ ਫਿਰੈ ਬਾਰਿਆ ਮਨ ਮੁਖ ਕੱਚੇ ਕੂੜਿਆਰ ਤਿਨੀ ਨਹਿ ਚੋਦਰਗੇ ਹਾਰਿਆ ਗੁਰਮਤਿ ਸ਼ਬਦੇ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ। ਬਾਜੀਗਰ ਰੱਸੀ ਉੱਤੇ ਤੁਰਨ ਦਾ ਕਾਰਜ ਸਹਿਜ ਨਾਲ ਕਰ ਲੈਂਦੇ ਹਨ, ਕਿਉਂਕਿ ਉਹਨਾਂ ਨੇ ਤਵਾਜ਼ਨ ਕਾਇਮ ਕਰਨ ਦਾ ਹੁਨਰ ਸਿੱਖ ਲਿਆ ਹੈ। ਬਾਹਰਲੀਆਂ ਭਟਕਣਾ ਵਿੱਚ ਵਹਿਣ ਦੀ ਥਾਂ ਉਹ ਆਪਣੀ ਅੰਦਰਲੀ ਅਗਵਾਈ ਕਰਨ ਵਾਲੀ ਤਾਕਤ ਨਾਲ ਇੱਕ ਸੁਰ ਰਹਿੰਦੇ ਹਨ। ਇਸੇ ਤਰ੍ਹਾਂ ਦੋ ਦੁਨਿਆਵੀ ਸਰਗਰਮੀਆਂ ਵਿੱਚ ਤਵਾਜ਼ਨ ਕਰਨ ਦੇ ਤਰੀਕੇ ਹਨ: ਪਰਵਿਰਤ ਬਾਹਰਲਾ ਅਮਲ ਅਤੇ ਨਿਰਵਿਰਤ ਅੰਦਰੂਨੀ ਸੋਚ ਵਿਚਾਰ। ਗੁਰੂ ਨਾਨਕ ਨੇ ਆਖਿਆ, ਧਰਮ ਅਗਵਾਈ ਕਰਨ ਵਾਲੀ ਤਾਕਤ ਦਾ ਧੁਰਾ ਹੈ। ਇਸ ਹੁਨਰ ਨੂੰ ਸਿੱਖ ਲੈਣ ਵਾਲਾ ਬੰਦਾ ਵੀਰ ਸੂਰਮਾ ਹੈ, ਜਿਹੜਾ ਰੂਹਾਨੀਅਤ ਦੇ ਰਾਹ ਉੱਤੇ ਆਸਾਨੀ ਨਾਲ ਤੁਰ ਸਕਦਾ ਹੈ। ਬੀਕਾਨੇਰ ਤੋਂ ਗੁਰੂ ਨਾਨਕ ਨੇ ਉੱਚ, ਮੁਲਤਾਨ, ਝੰਗ, ਦੀਪਾਲਪੁਰ, ਸ਼ੇਰਗੜ੍ਹ, ਮੇਘਾ, ਚੁਨੀਆਂ, ਮਾਨਕ ਦੇਕੀ, ਕੰਗਨਪੁਰ, ਕਸੂਰ, ਮਾਂਗਾ, ਲਾਹੌਰ ਅਤੇ ਸਿਆਲਕੋਟ ਦਾ ਸਫ਼ਰ ਕੀਤਾ ਅਤੇ ਵਾਪਸ ਕਰਤਾਰਪੁਰ ਪਹੁੰਚ ਗਏ। ਉਹਨਾਂ ਨੇ ਪਹਿਲਾਂ ਬੀਕਾਨੇਰ ਤੋਂ ਉੱਚ ਦਾ ਸਫ਼ਰ ਕੀਤਾ। ਅਸੀਂ ਇੰਡੀਆ ਪਾਕਿਸਤਾਨ ਦੀ ਸਰਹੱਦ ਵਿੱਚ ਵਾਹਗਾ ਤੋਂ ਲੰਘ ਕੇ ਪਾਕਿਸਤਾਨ ਜਾ ਰਹੇ ਹਾਂ ਅਤੇ ਦੱਖਣੀ ਪੰਜਾਬ ਵਿੱਚ ਉੱਚ ਤੋਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਜਾਰੀ ਰੱਖਾਂਗੇ।
ਨਾਨਕ ਦੂਜੀ ਵਾਰ ਉੱਚ ਜਾ ਰਹੇ ਸਨ। ਪਹਿਲੀ ਵਾਰ ਤੀਜੀ ਉਦਾਸੀ ਦੌਰਾਨ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮਖਦੂਮ ਹਾਜੀ ਅਬਦੁਲ ਸ਼ੇਖ ਬੁਖਾਰੀ ਕੋਲ ਸਮਾਂ ਗੁਜ਼ਾਰਿਆ ਸੀ, ਜੋ ਜਲਾਲਉਦੀਨ ਬੁਖਾਰੀ ਦੀ ਦਰਗਾਹ ਦੇ ਤਤਕਾਲੀ ਮਖਦੂਮ ਸਨ। ਦੂਜੀ ਵਾਰ ਤੱਕ ਮਖਦੂਮ ਹਾਜੀ ਅਬਦੁਲ ਸ਼ੇਖ ਬੁਖਾਰੀ ਚਲਾਣਾ ਕਰ ਗਏ ਸਨ। ਉੱਚ ਵਿੱਚ ਸੰਖੇਪ ਜਿਹਾ ਪੜਾਅ ਕਰਨ ਤੋਂ ਬਾਅਦ ਗੁਰੂ ਨਾਨਕ ਚਿਨਾਬ ਨਦੀ ਵਿੱਚ ਚੜ੍ਹਦੇ ਪਾਸੇ ਨੂੰ ਮੁਲਤਾਨ ਸ਼ਹਿਰ ਗਏ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਉੱਚ ਤੋਂ ਉੱਤਰ ਵਾਲੇ ਪਾਸੇ ਨੂੰ ਮੁਲਤਾਨ ਸ਼ਹਿਰ ਦਾ ਸਫ਼ਰ ਕਰ ਰਹੇ ਹਾਂ। ਅਸੀਂ ਸੂਫੀ ਫਕੀਰ ਹਜ਼ਰਤ ਸ਼ਾਹ ਸ਼ਮਸੁਦੀਨ ਸਬਜ਼ਵਾਰੀ ਦੀ ਦਰਗਾਹ ਉੱਤੇ ਜਾ ਰਹੇ ਹਾਂ, ਜਿਨ੍ਹਾਂ ਦਾ ਜਨਮ ਅਫਗਾਨਿਸਤਾਨ ਵਿੱਚ ਸਬਜ਼ਵਾਰ ਵਿਖੇ ਹੋਇਆ ਸੀ। ਗੁਰੂ ਨਾਨਕ ਨੇ ਉੱਚ ਦਾ ਸਫ਼ਰ ਕੀਤਾ ਅਤੇ ਬਾਅਦ ਵਿੱਚ ਮੁਲਤਾਨ ਪਹੁੰਚੇ। ਉਹ ਹਜ਼ਰਤ ਸ਼ਾਹ ਸ਼ਮਸੁਦੀਨ ਸਬਜ਼ਵਾਰੀ ਦੀ ਦਰਗਾਹ ਉੱਤੇ ਗਏ। ਹਜ਼ਰਤ ਸ਼ਾਹ ਸ਼ਮਸੁਦੀਨ ਸਬਜ਼ਵਾਰੀ 13ਵੀਂ ਸਦੀ ਦੇ ਸ਼ੁਰੂ ਵਿੱਚ ਬਰੇ ਸਗੀਰ ਵਿੱਚ ਇਸਲਾਮ ਦਾ ਸੁਨੇਹਾ ਦੇਣ ਮੁਲਤਾਨ ਆਏ ਸਨ। ਉਹਨਾਂ ਦੀ ਰੂਹਾਨੀ ਸ਼ਾਇਰੀ ਮੁਕਾਮੀ ਬੋਲੀਆਂ ਵਿੱਚ ਹੈ, ਜਿਸ ਵਿੱਚ ਬਰੇ ਸਗੀਰ ਦੀ ਬੋਲੀਆਂ ਪੂਰਬੀ, ਹਿੰਦੀ, ਗੁਜਰਾਤੀ, ਸਿੰਧੀ, ਸਰਾਇਕੀ ਅਤੇ ਪੰਜਾਬੀ ਦੇ ਸ਼ਬਦਾਂ ਦੀ ਪਰਮਾਰ ਹੈ। ਉਹ ਲਿਖਦੇ ਹਨ, ਸੱਚਾ ਮੇਰਾ ਖਾਲਿਕ ਸਿਰਜਨ, ਹਰ ਆਪੇ ਉਪਾਇਆ ਸ਼ਾਹ ਧੁੰਦਕਾਰ। ਇਨ੍ਹਾਂ ਸ਼ਬਦਾਂ ਨਾਲ ਮੈਨੂੰ ਗੁਰੂ ਨਾਨਕ ਦੀ ਰਚਨਾ ਜਪ ਦਾ ਚੇਤਾ ਆਉਂਦਾ ਹੈ, ਜਿਸ ਵਿੱਚ ਇਹੋ ਖਿਆਲ ਹੈ, ਸਿਰਜਣਾ ਸਾਜਨ ਤੋਂ ਬਾਅਦ ਸਿਰਜਣਹਾਰ ਆਪ ਹੀ ਦੇਖ ਕੇ ਨਿਹਾਲ ਹੁੰਦਾ ਹੈ। ਕਾਰ ਕਾਰ ਵੇਖੇ ਨਾਦਾਰ ਨਿਹਾਲ। ਤੀਜੀ ਉਦਾਸੀ ਦੌਰਾਨ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਮੁਲਤਾਨ ਦਾ ਸਫ਼ਰ ਕੀਤਾ ਅਤੇ ਉਹਨਾਂ ਦੀ ਮਹਿਮਾਨ ਨਿਵਾਜ਼ੀ ਮਖਦੂਮ ਬਹਾਵਦੀ ਨੇ ਕੀਤੀ, ਜੋ ਉਸ ਵੇਲੇ ਸ਼ੇਖ ਬਾਹੂਦੀਨ ਜ਼ਕਰੀਆ ਦੀ ਦਰਗਾਹ ਦੇ ਰੂਹਾਨੀ ਮੁਖੀ ਅਤੇ ਸੇਵਾਦਾਰ ਸਨ। ਗੁਰੂ ਨਾਨਕ ਦੇ ਆਉਣ ਦੀ ਖਬਰ ਸੁਣ ਕੇ ਮਖਦੂਮ ਬਹਾਵਦੀ ਉਹਨਾਂ ਨੂੰ ਮਿਲਣ ਲਈ ਹਜ਼ਰਤ ਸ਼ਾਹ ਸ਼ਮਸੁਦੀਨ ਸਬਜ਼ਵਾਰੀ ਦੀ ਦਰਗਾਹ ਉੱਤੇ ਆ ਗਏ। ਉਹ ਇਹ ਜਾਣਨ ਲਈ ਜਗਿਆਸੂ ਸਨ ਕਿ ਗੁਰੂ ਨਾਨਕ ਨੇ ਆਪਣੇ ਘਰ ਦੇ ਆਰਾਮ ਛੱਡ ਕੇ ਉਦਾਸੀਆਂ ਜਾਰੀ ਰੱਖੀਆਂ ਹਨ ਅਤੇ ਸ਼ਾਇਦ ਉਹ ਕਿਸੇ ਰੂਹਾਨੀ ਉਸਤਾਦ ਦੀ ਭਾਲ ਵਿੱਚ ਹਨ। ਉਹਨਾਂ ਦੇ ਜਵਾਬ ਵਿੱਚ ਗੁਰੂ ਨਾਨਕ ਨੇ ਗਾਇਨ ਕੀਤਾ, ਸੱਚੇ ਸੰਦਾ ਸਦੜਾ ਸੁਣੀਐ ਗੁਰ ਵਿਚਾਰ, ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ, ਗਿਆਨੀ ਅੰਜਨ ਸਚ ਕਾ ਦੇਖੈ ਦੇਖਣਹਾਰ, ਗੁਰਮੁਖ ਬੂਝੈ ਜਾਣੀਐ, ਹਉਮੈ ਗਰਭ ਨਿਵਾਰ। ਗੁਰੂ ਨਾਨਕ ਰੂਹਾਨੀ ਸਹਿਯੋਗ ਵਾਲੇ ਰਾਹ ਦੇ ਪਾਂਧੀ ਸਨ। ਉਹਨਾਂ ਲਈ ਸੰਤਾਂ ਅਤੇ ਆਰਜ਼ੂਮੰਦਾਂ ਨਾਲ ਗੋਸ਼ਟ ਇਲਾਹੀ ਮੁਰਸ਼ਦ ਨਾਲ ਸੰਵਾਦ ਦੇ ਤੁਲ ਸੀ। ਜਿਸ ਥਾਂ ਉੱਤੇ ਮੁਹੱਬਤ ਅਤੇ ਸੱਚ ਦਾ ਵਾਸਾ ਸੀ, ਉਹੀ ਉਹਨਾਂ ਦਾ ਘਰ ਸੀ। ਮੁਲਤਾਨ ਨੂੰ ਸੂਫੀਆ ਦੀ ਧਰਤੀ ਕਹਾ ਮੁਲਤਾਨ ਨੂੰ ਸੂਫੀਆਂ ਦੀ ਧਰਤੀ ਕਿਹਾ ਜਾਂਦਾ ਹੈ। ਸਰਜ਼ਮੀਨ ਔਲੀਆ ਕਿਹਾ ਜਾਂਦਾ ਹੈ ਜਾਂ ਔਲੀਆ ਦਾ ਘਰ ਵੀ ਕਿਹਾ ਜਾਂਦਾ ਹੈ। ਬਾਬਾ ਗੁਰੂ ਨਾਨਕ ਸਰਕਾਰ ਜਦੋਂ ਇੱਥੇ ਆਏ ਤਾਂ ਉਸ ਵੇਲੇ ਦੇ ਔਲੀਆ, ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਨਹੀਂ ਆਉਂਦਾ,
ਪਰ ਔਲਿਆ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਦੁੱਧ ਕਟੋਰਾ ਭੇਜਿਆ। ਇੰਜ ਕਰਨ ਦਾ ਮਕਸਦ ਇਹ ਸੁਨੇਹਾ ਦੇਣਾ ਸੀ ਕਿ ਇਹ ਸੂਫੀਆਂ ਦੀ ਧਰਤੀ ਹੈ, ਇਹ ਤਾਂ ਪੂਰੀ ਭਰੀ ਹੋਈ ਹੈ। ਜਿਹੜੇ ਬਾਬਾ ਗੁਰੂ ਨਾਨਕ ਬਾਦਸ਼ਾਹ ਜੀ ਸਨ, ਉਹਨਾਂ ਨੇ ਉਸ ਪਿਆਲੇ ਦੇ ਅੰਦਰ ਚਮੇਲੀ ਦਾ ਫੁੱਲ ਰੱਖ ਦਿੱਤਾ ਕਿ ਇਸ ਦੀ ਆਪਣੀ ਮਹਿਕ ਹੈ। ਇਹ ਮਹਿਕ ਨਾਲ ਉਸ ਪਿਆਲੇ ਵਿੱਚ ਵਾਧਾ ਤਾਂ ਕਰੇਗਾ, ਪਰ ਉਸ ਨੂੰ ਉਛਾਲਾ ਨਹੀਂ ਮਾਰਨ ਦਿੰਦਾ। ਇਹੀ ਖੂਬਸੂਰਤੀ ਸੀ ਬਾਬਾ ਗੁਰੂ ਨਾਨਕ ਬਾਦਸ਼ਾਹ ਜੀ ਦੀ ਕਿ ਉਹ ਇੱਥੇ ਆਏ ਅਤੇ ਆਪਣਾ ਪੈਗਾਮ ਲੈ ਕੇ ਆਏ ਅਤੇ ਆਪਣੇ ਨਾਲ ਲੋਕਾਂ ਨੂੰ ਜੋੜਿਆ। साथ लोगों को जोड़ा। ਭਾਈ ਗੁਰਦਾਸ ਦੀ ਵਾਰ ਵਿੱਚ ਜ਼ਿਕਰ ਆਉਂਦਾ ਹੈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਗੁਰੂ ਨਾਨਕ ਨੇ ਚਮੇਲੀ ਦਾ ਫੁੱਲ ਦੁੱਧ ਉੱਤੇ ਰੱਖ ਕੇ ਇਸ਼ਾਰੇ ਨਾਲ ਸੁਨੇਹਾ ਦਿੱਤਾ ਕਿ ਰੂਹਾਨੀ ਵਿਵੇਕ ਅਨੰਤ ਹੈ। ਇਸ ਲਈ ਬਹੁਤ ਸਾਰੀਆਂ ਸੋਚਾਂ ਇਤਫਾਕ ਨਾਲ ਇੱਕ ਦੂਜੇ ਦੇ ਸੰਗੀਆਂ ਵਜੋਂ ਬਿਨਾਂ ਟਕਰਾਅ ਤੋਂ ਵਿਚਰ ਸਕਦੀਆਂ ਹਨ, ਜੋ ਕਿਸੇ ਨਦੀ ਦੇ ਸਮੁੰਦਰ ਵਿੱਚ ਮਿਲ ਜਾਣ ਦੇ ਤੁਲ ਹੈ, ਜੋ ਇਸ ਤੇ ਪਾਣੀ ਨੂੰ ਹਟਾਉਣ ਬਿਨਾਂ ਉਸ ਵਿੱਚ ਅਭੇਦ ਹੋ ਜਾਂਦੀ ਹੈ। ਗੁਰੂ ਨਾਨਕ ਦੇ ਬਰਾਬਰੀ ਵਾਲੇ ਫਲਸਫੇ ਨੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਧਾਰਿਆ, ਜੋ ਰੂਹਾਨੀ ਆਰਜ਼ੂਮੰਦਾਂ ਦੀ ਬਾਣੀ ਦਾ ਭੰਡਾਰ ਹੈ। ਇਸ ਵਿੱਚ ਵੱਖ-ਵੱਖ ਮਜ਼ਹਬਾਂ, ਤਹਿਜ਼ੀਬਾਂ ਅਤੇ ਸਮਾਜਿਕ ਤਬਕਿਆਂ ਦੇ ਸੰਤ ਅਤੇ ਅਭਿਲਾਸ਼ੀ ਸ਼ਾਮਿਲ ਹਨ। ਗੁਰੂ ਨਾਨਕ ਦੇ ਦਿਆਨਤ ਵਾਲੇ ਅਸੂਲਾਂ ਦੀ ਮਿਸਾਲ ਦੇਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਸ਼ਬਦਾਂ ਦਾ ਹਵਾਲਾ ਦਿੱਤਾ ਜਾਂਦਾ ਹੈ। ਇਹ ਦਿਲਚਸਪ ਹੈ ਕਿ ਹਜ਼ਰਤ ਸ਼ਾਹ ਸ਼ਮਸੁਦੀਨ ਸਬਜ਼ਵਾਰੀ ਦੀ ਦਰਗਾਹ ਦੇ ਧੁਰ ਅੰਦਰ ਕੰਧਾਂ ਉੱਤੇ ਗੁਰਮੁਖੀ ਵਿੱਚ ਸਿੱਖਾਂ ਦੇ ਨਾਮ ਲਿਖੇ ਹਨ। ਪੰਜਾਬੀ ਲਿਖਣ ਲਈ ਇਹ ਲਿਪੀ ਹੁਣ ਪੂਰਬੀ ਪੰਜਾਬ ਵਿੱਚ ਵਰਤੀ ਜਾਂਦੀ ਹੈ। ਇਸ ਦਰਗਾਹ ਦੇ ਸੇਵਾਦਾਰ ਨੇ ਦੱਸਿਆ ਕਿ ਇਹ 1947 ਤੋਂ ਪਹਿਲਾਂ ਦੇ ਹਨ, ਜਦੋਂ ਗੁਰੂ ਨਾਨਕ ਦੀ ਯਾਦ ਵਿੱਚ ਸਿੱਖ ਇਸ ਦਰਗਾਹ ਉੱਤੇ ਅਕੀਦਤ ਲਈ ਆਉਂਦੇ ਸਨ। ਗੁਰੂ ਨਾਨਕ ਨੇ ਮੁਲਤਾਨ ਤੋਂ ਚਨਾਬ ਦੇ ਚੜ੍ਹਦੇ ਪਾਸੇ ਨੂੰ ਝੰਗ ਸ਼ਹਿਰ ਦਾ ਸਫ਼ਰ ਕੀਤਾ। ਅਸੀਂ ਹੁਣ ਮੁਲਤਾਨ ਤੋਂ ਝੰਗ ਜ਼ਿਲ੍ਹੇ ਦੇ ਪਿੰਡ ਨਾਨਕ ਸਿਰ ਜਾ ਰਹੇ ਹਾਂ। ਜਦੋਂ 1947 ਵਿੱਚ ਬਰੇ ਸਗੀਰ ਦੀ ਮਜ਼ਹਬਾਂ ਦੀ ਬੁਨਿਆਦ ਉੱਤੇ ਵੰਡ ਹੋਈ ਤਾਂ ਹਿੰਦੂ ਅਤੇ ਸਿੱਖ ਬਰਾਦਰੀ ਪੂਰਬ ਵਾਲੇ ਪਾਸੇ ਨੂੰ ਇੰਡੀਆ ਹਿਜਰਤ ਕਰ ਗਈ। ਇਸੇ ਤਰ੍ਹਾਂ ਮੁਸਲਮਾਨਾਂ ਦੀ ਹਿਜਰਤ ਪੱਛਮ ਵਾਲੇ ਪਾਸੇ ਨੂੰ ਉਸ ਇਲਾਕੇ ਵਿੱਚ ਹੋਈ ਜਿਹੜਾ ਪਾਕਿਸਤਾਨ ਬਣਿਆ। ਕਈਆਂ ਨੇ ਇੱਥੇ ਆ ਕੇ ਉਜਾੜ ਪਈਆਂ ਇਮਾਰਤਾਂ ਵਿੱਚ ਪਨਾਹ ਲਈ, ਜਿਵੇਂ ਕਿ ਇਸ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਹੈ। ਝੰਗ ਸ਼ਹਿਰ ਦੇ ਲਾਗੇ ਇਸ ਪਿੰਡ ਦਾ ਨਾਮ ਨਾਨਕ ਸਿਰ ਗੁਰੂ ਨਾਨਕ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਹ ਗੁਰਦੁਆਰਾ ਗੁਰੂ ਨਾਨਕ ਦੀ ਯਾਦ ਵਿੱਚ ਬਣਾਇਆ ਗਿਆ ਸੀ। in the memory of Guru Nanak. ਪਿੰਡ ਵਾਸੀਆਂ ਨਾਲ ਵਿਚਾਰਾਂ ਕਰਦਿਆਂ ਮੈਂ ਉਹਨਾਂ ਤੋਂ ਪੁੱਛਿਆ ਕਿ ਕੀ ਉਹ ਇਸ ਗੁਰਦੁਆਰੇ ਦੀ ਇਤਿਹਾਸਕ ਅਹਿਮੀਅਤ ਤੋਂ ਜਾਣੂ ਹਨ। ਉਹ ਅਣਜਾਣ ਸਨ। ਇਸ ਦੇ ਬਾਵਜੂਦ ਉਹ ਸਤਿਕਾਰ ਵਜੋਂ ਇੱਥੇ ਰੋਜ਼ਾਨਾ ਦੀਵਾ ਜਗਾਉਂਦੇ ਹਨ। ਪਿੰਡ ਵਾਸੀ ਸਾਨੂੰ ਖਾਦਿਮ ਹੁਸੈਨ ਕੋਲ ਲੈ ਗਏ, ਜੋ 17 ਸਾਲ ਦੀ ਉਮਰ ਵਿੱਚ ਵੰਡ ਦੌਰਾਨ ਹਿਜਰਤ ਕਰਕੇ ਇੱਥੇ ਆਏ ਸਨ। ਮੈਂ ਜਦੋਂ ਇੱਥੇ ਆਇਆ ਉਸ ਵੇਲੇ ਮੇਰੀ 16-17 ਸਾਲ ਉਮਰ ਸੀ। ਬਾਬਾ ਨਾਨਕ ਦੇ ਬਾਰੇ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਕਿ ਬਾਬਾ ਗੁਰੂ ਨਾਨਕ ਸਾਹਿਬ ਇਸ ਜਗ੍ਹਾ ਦੇ ਉੱਤੇ ਜੰਗਲ ਸੀ, ਇਸ ਜਗ੍ਹਾ 'ਤੇ ਆਏ ਆ। ਉਹਨਾਂ ਨੇ ਦੁਪਹਿਰ ਇੱਥੇ ਅੰਨ ਪਾਣੀ ਖਾਧਾ, ਖਾ ਕੇ ਸ਼ਾਮ ਨੂੰ ਠੰਡੇ ਹੋ ਟੁਰ ਗਏ। ਅੱਜ ਇੱਥੇ ਜੀ ਜਦੋਂ ਅਸੀਂ ਆਏ ਆ ਇੱਥੇ ਚਿਰਾਗ ਬਾਲਦੇ ਹੁੰਦੇ ਸੀ। ਅੱਜ ਵੀ ਪਿੰਡ ਦੇ ਬੰਦੇ ਇੱਥੇ ਚਿਰਾਗ ਬਾਲਦੇ ਆ। ਪਿੰਡ ਵਾਸੀਆਂ ਦੇ ਇਸ ਤਰ੍ਹਾਂ ਚਿਰਾਗ ਜਲਾਉਣ ਨੂੰ ਮੈਂ ਹਉਮੈ ਬਾਲਣ ਦੀ ਨਿਸ਼ਾਨੀ ਵਜੋਂ ਵੇਖਦਾ ਹਾਂ ਅਤੇ ਇਹਨਾਂ ਦੇ ਚਾਨਣ ਨੂੰ ਰੂਹਾਨੀ ਜਾਗਰੂਕਤਾ ਸਮਝਦਾ ਹਾਂ। ਇਹ ਆਸ ਜਗਾਉਂਦੇ ਹਨ
ਕਿ ਬੀਤੇ ਸਮੇਂ ਵਿੱਚ ਕੀਤੀਆਂ ਗਲਤੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਦੁਹਰਾਇਆ ਨਹੀਂ ਜਾਵੇਗਾ। नायन वाजा नाते पूजा नावन सदा सुजानी मोया जीवते गात होवे ਜਾਂ ਸਿਰ ਪਾਇਆ ਪਾਣੀ। ਕੁਝ ਸ਼ਰਧਾਲੂ ਨਮਾਜ਼ ਪੜ੍ਹਨ ਤੋਂ ਪਹਿਲਾਂ ਵਜ਼ੂ ਕਰਦੇ ਹਨ। ਨਮਾਜ਼ ਪੜ੍ਹਨ ਲਈ ਗੋਡੇ ਟੇਕਣਾ ਆਪਣੀ ਹਉਮੈ ਨੂੰ ਸਮਰਪਣ ਕਰਨ ਦੇ ਤੁਲ ਹੈ। ਕੁਝ ਸ਼ਰਧਾਲੂ ਪੂਜਾ ਕਰਨ ਤੋਂ ਪਹਿਲਾਂ ਇਸ਼ਨਾਨ ਕਰਦੇ ਹਨ। ਪੂਜਾ ਕਰਨਾ ਆਪਣੀ ਚੇਤਨਾ ਨੂੰ ਜਗਾਉਣ ਵਾਲਾ ਕਰਮ ਹੈ। ਗੁਰੂ ਨਾਨਕ ਆਖਦੇ ਹਨ ਕਿ ਰੋਸ਼ਨ ਖਿਆਲ ਮਨੁੱਖ ਹਉਮੈ ਤੋਂ ਛੁਟਕਾਰਾ ਪਾ ਕੇ ਆਪਣੀਆਂ ਸੋਚਾਂ ਸਾਫ਼ ਕਰਦੇ ਹਨ ਅਤੇ ਆਪਣੀ ਚੇਤਨਾ ਨੂੰ ਜਗਾਉਂਦੇ ਹਨ। ਗੁਰੂ ਨਾਨਕ ਨੇ ਝੰਗ ਤੋਂ ਦੀਪਾਲਪੁਰ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਝੰਗ ਤੋਂ ਦੀਪਾਲਪੁਰ ਦਾ ਸਫ਼ਰ ਕਰ ਰਹੇ ਹਾਂ। ਅਸੀਂ ਛੋਟਾ ਨਨਕਿਆਣਾ ਗੁਰਦੁਆਰੇ ਵਾਲੀ ਪੁਰਾਣੀ ਥਾਂ ਉੱਤੇ ਜਾ ਰਹੇ ਹਾਂ, ਜਿੱਥੇ ਗੁਰੂ ਨਾਨਕ ਦੇ ਦੀਪਾਲਪੁਰ ਆਉਣ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਗਿਆ ਸੀ। ਸਨ 1947 ਵਿੱਚ ਮਜ਼ਹਬੀ ਬੁਨਿਆਦ ਉੱਤੇ ਹੋਈ ਬਰੇ ਸਗੀਰ ਦੀ ਵੰਡ ਦੌਰਾਨ ਇਹ ਗੁਰਦੁਆਰਾ ਵੀਰਾਨ ਹੋ ਗਿਆ ਅਤੇ ਉਸ ਤੋਂ ਬਾਅਦ ਇਹ ਮੁਹਾਜਿਰ ਪਰਿਵਾਰਾਂ ਦੀ ਰਿਹਾਇਸ਼ ਬਣਿਆ ਹੋਇਆ ਹੈ। ਖੰਡਰ ਹੋਏ ਇਸ ਗੁਰਦੁਆਰੇ ਦੀਆਂ ਕੰਧਾਂ ਉੱਤੇ ਉਕਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਉੱਤੇ ਸਮੇਂ ਦਾ ਅਸਰ ਨਹੀਂ ਹੋਇਆ। आपे हर एक रंग है आपे बहुरंगी जो तिस भावे नानका साई गल चंगी। ਮੈਂ ਸੋਚਦਾ ਹਾਂ ਕਿ ਇਸ ਵਿੱਚ ਕੋਈ ਗੁੱਝਾ ਸੁਨੇਹਾ ਹੈ ਕਿ ਜੇ ਕੋਈ ਸਮਾਜ ਰੂਹਾਨੀ ਗੁਣਾਂ ਵਿੱਚ ਡੂੰਘਾ ਰਚਿਆ ਹੈ ਤਾਂ ਉਹ ਤਬਾਹਕੁਨ ਤਾਕਤਾਂ ਖਿਲਾਫ ਦ੍ਰਿੜਤਾ ਨਾਲ ਖੜਾ ਹੋਣ ਦਾ ਬਲ ਜੋੜਦਾ ਹੈ। ਜਿਉਂ ਗੋਡੋ ਤਿਉਂ ਤੁਮ ਸੁਖ ਪਾਵੋ ਕਿਰਤ ਨਾ ਮਿਟਿਆ ਜਾਏ। ਡੂੰਘਾ ਉਤਰਨ ਦਾ ਮਾਇਨਾ ਹੈ ਆਪਣੀ ਸਮਰੱਥਾ ਮੁਤਾਬਕ ਪੁਰਜ਼ੋਰ ਉਪਰਾਲਾ ਕਰਨਾ। ਗੁਰੂ ਨਾਨਕ ਫਰਮਾਉਂਦੇ ਹਨ ਕਿ ਆਪਣੀ ਕਿਰਤ ਬਾਰੇ ਵਿਚਾਰ ਵਿੱਚ ਮਨੁੱਖ ਜਿੰਨਾ ਡੂੰਘਾ ਉਤਰਦਾ ਹੈ ਉਨਾ ਹੀ ਉਸ ਨੂੰ ਸੁੱਖ ਦਾ ਅਹਿਸਾਸ ਹੁੰਦਾ ਹੈ। ਉਹ ਦ੍ਰਿੜ ਕਰਵਾਉਂਦੇ ਹਨ ਕਿ ਸੰਜੀਦਾ ਉਪਰਾਲਿਆਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜਿੰਨਾ ਸੁੱਖ ਸਾਡੇ ਅੰਦਰ ਹੋਵੇਗਾ ਉਨਾ ਸੁੱਖ ਸਾਡੇ ਆਲੇ ਦੁਆਲੇ ਹੋਵੇਗਾ। ਗੁਰੂ ਨਾਨਕ ਨੇ ਦੀਪਾਲਪੁਰ ਤੋਂ ਸ਼ੇਰਗੜ੍ਹ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਦੀਪਾਲਪੁਰ ਤੋਂ ਸ਼ੇਰਗੜ੍ਹ ਦਾ ਸਫ਼ਰ ਕਰ ਰਹੇ ਹਾਂ। ਅਸੀਂ ਕਾਦਰੀ ਸਿਲਸਿਲੇ ਦੇ ਸੂਫੀ ਸੰਤ ਦਾਊਦ ਕਿਰਮਾਨੀ ਦੇ ਮਜ਼ਾਰ ਉੱਤੇ ਜਾ ਰਹੇ ਹਾਂ, ਜੋ ਗੁਰੂ ਨਾਨਕ ਦੇ ਸਮਕਾਲੀ ਸਨ। ਮਿਹਰਬਾਨ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਸ਼ੇਰਗੜ੍ਹ ਵਿੱਚ ਗੁਰੂ ਨਾਨਕ ਦੀ ਮੁਲਾਕਾਤ ਦਾਊਦ ਕਿਰਮਾਨੀ ਨਾਲ ਹੋਈ, ਜੋ ਰੂਹਾਨੀ ਪੱਖੋਂ ਪਹੁੰਚੇ ਹੋਏ ਇਨਸਾਨ ਸਨ। ਗੋਸ਼ਟ ਦੌਰਾਨ ਦਾਊਦ ਕਿਰਮਾਨੀ ਨੇ ਜ਼ਿਕਰ ਕੀਤਾ ਕਿ ਲਾਹੌਰ ਵਾਲੇ ਸੈਯਦ ਅਬਦੁਲ ਕਾਦਰ ਗਿਲਾਨੀ ਉਹਨਾਂ ਦੇ ਮੁਰਸ਼ਦ ਹਨ। ਇਸ ਗੋਸ਼ਟ ਦੌਰਾਨ ਗੁਰੂ ਨਾਨਕ ਵਿੱਚ ਲਾਹੌਰ ਜਾ ਕੇ ਸੈਯਦ ਅਬਦੁਲ ਕਾਦਰ ਗਿਲਾਨੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਅਸੀਂ ਸ਼ੇਰਗੜ੍ਹ ਵਿੱਚ ਸੈਯਦ ਖੁਰਸ਼ੀਦ ਮੁਸਲਿਮ ਸਾਹਿਬ ਨੂੰ ਮਿਲੇ, ਜੋ ਦਾਊਦ ਕਿਰਮਾਨੀ ਦੀ ਮਜ਼ਾਰ ਦੇ ਮਖਦੂਮ ਹਨ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਜਿਹੜੇ ਪਹਿਲੇ ਤਸ਼ਰੀਫ ਲਿਆਏ ਨੇ ਮੁਲਤਾਨੋਂ ਦੀਪਾਲਪੁਰ ਤੋਂ ਸ਼ੇਰਗੜ੍ਹ ਹੈ ਜਿੱਥੇ ਰੋਜ਼ਾ ਮੁਬਾਰਕ ਸ਼ੇਰਗੜ੍ਹ ਜਨਾਬ ਦਾਊਦ ਬਲੀ ਕਿਰਮਾਨੀ ਦਾ
ਇਹ ਰਿਹਾਇਸ਼ ਸੀ ਹਜ਼ੂਰ ਦੀ। ਇੱਥੇ ਹੀ ਜਨਾਬ ਗੁਰੂ ਨਾਨਕ ਸਾਹਿਬ ਦੀ ਤੇ ਹਜ਼ਰਤ ਦਾਊਦ ਮੱਲੀ ਕਿਰਮਾਨੀ ਦੀ ਮੁਲਾਕਾਤ ਹੋਈ। ਜਨਾਬ ਦਾਊਦ ਮੱਲੀ ਕਿਰਮਾਨੀ ਜਿਹੜੇ ਨੇ ਇਹ ਇਹਨਾਂ ਦੇ ਆਬਾਓ ਅਜਦਾਦ ਸਾਊਦੀ ਅਰਬ ਤੋਂ ਈਰਾਨ, ਕੌਮ ਤੋਂ ਸਿੰਧ ਤੋਂ ਫਿਰ ਇੱਥੇ ਤਸ਼ਰੀਫ ਲੈ। ਜਨਾਬ ਬਾਬਾ ਗੁਰੂ ਨਾਨਕ ਸਾਹਿਬ ਵੀ ਚਾਹੁੰਦੇ ਸਨ ਕਿ ਇਨਸਾਨ ਆਪਸ ਵਿੱਚ ਇਕੱਠੇ ਰਹਿਣ, ਪਿਆਰ ਮੁਹੱਬਤ, ਇਹ ਰੋਜ਼ ਦੀ ਜਿਹੜੀ ਖੱਟ ਕੇ ਬੱਟ ਲੜਾਈਆਂ ਛੜਾਈਆਂ ਇਸ ਤੋਂ ਗੁਰੇਜ਼ ਕਰਨ ਔਰ ਸੁੱਖ ਦਾ ਵਕਤ ਗੁਜ਼ਾਰਨ। ਜਨਾਬ ਦਾਊਦ ਮੱਲੀ ਸਾਹਿਬ ਦੀ ਬਹਿਸੀਅਤ ਮੁਸਲਮਾਨ ਉਹ ਵੀ ਇਹ ਚਾਹੁੰਦੇ ਸਨ ਕਿ ਇਨਸਾਨੀਅਤ ਨੂੰ ਸੁੱਖ ਦਿਓ, ਇਨਸਾਨ ਨੂੰ ਇਨਸਾਨ ਸਮਝੋ, ਪਿਆਰ ਕਰੋ, ਮੁਹੱਬਤ ਕਰੋ, ਇੱਕ ਦੂਸਰੇ ਨਾਲ ਜ਼ਿਆਦਤੀ ਨਾ ਕਰੋ। ਉਸ ਮਿਸ਼ਨ ਦੇ ਤਹਿਤ ਉਹਨਾਂ ਦੀ ਮੁਲਾਕਾਤ ਹੋਈ। ਕੁਝ ਨਜ਼ਰੀਆਤ ਮਿਲਦੇ ਸਨ ਤਾਂ ਉਹ ਮਿਲੇ ਨੇ। ਗ੍ਰੀਕ ਬੋਲੀ ਦਾ ਇਜ਼ਹਾਰ ਮੈਟਾਮੋਰਫਿਸਿਸ ਦੋ ਸ਼ਬਦਾਂ ਦੇ ਜੋੜ ਨਾਲ ਬਣਿਆ ਹੈ। ਮੈਟਾ ਦਾ ਮਾਇਨਾ ਬਾਅਦ ਅਤੇ ਮੋਰਫ ਦਾ ਮਾਇਨਾ ਰੂਪ ਹੈ। ਇਹ ਵਿਕਾਸ ਦੇ ਪੜਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਦਾ ਮਾਇਨਾ ਉਸ ਤਰਕੀਬ ਨਾਲ ਮਿਲਦਾ ਜੁਲਦਾ ਹੈ ਜਿਸ ਤਹਿਤ ਇੱਕ ਸੁੰਡੀ ਦਾ ਵਿਕਾਸ ਤਿਤਲੀ ਦੇ ਰੂਪ ਵਿੱਚ ਹੁੰਦਾ ਹੈ। ਗੁਰੂ ਨਾਨਕ ਨੇ ਆਪਣੀ ਬਾਣੀ ਜਪ ਵਿੱਚ ਰੂਹਾਨੀ ਮੈਟਾਮੋਰਫਿਸਿਸ ਦੇ 5 ਖੰਡ ਬਿਆਨ ਕੀਤੇ ਹਨ। ਇਹ ਮਨੁੱਖਾ ਮਨ ਦੇ ਆਪਣੇ ਆਪੇ ਨਾਲ ਇਕਸੁਰ ਹੋਣ ਲਈ ਲੋੜੀਂਦੇ ਵਿਕਾਸ ਦੇ ਪੜਾਅ ਹਨ। ਇਹ ਪੜਾਅ ਧਰਮ ਖੰਡ ਤੋਂ ਸ਼ੁਰੂ ਹੁੰਦੇ ਹਨ ਅਤੇ ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੋਂ ਹੁੰਦੇ ਹੋਏ ਸੱਚਖੰਡ ਦੇ ਸਿਖਰ ਉੱਤੇ ਪਹੁੰਚਦੇ ਹਨ। ਧਰਮ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਮਾਇਨਾ ਫਰਜ਼ ਨਿਭਾਉਣਾ ਅਤੇ ਇਮਦਾਦ ਕਰਨਾ ਹੈ। ਗੁਰੂ ਨਾਨਕ ਨੇ ਧਰਮ ਖੰਡ ਦੇ ਵਿਸਤਾਰ ਬਾਰੇ ਫਰਮਾਇਆ ਹੈ ਕਿ ਰੋਜ਼ਾਨਾ ਫਰਜ਼ਾਂ ਨੂੰ ਨਿਭਾਉਣ ਵੇਲੇ ਨੇਕੀ ਨਾਲ ਜੁੜੇ ਰਹਿਣਾ ਅਤੇ ਇਸੇ ਦਾ ਪੱਖ ਪੂਰਨਾ ਸਭ ਤੋਂ ਅਹਿਮ ਹੈ। ਧਰਮ ਖੰਡ ਕਾਹੇ ਹੋ ਧਰਮ। ਮੰਨਿਆ ਜਾਂਦਾ ਹੈ ਕਿ ਸ਼ੇਰਗੜ੍ਹ ਤੋਂ ਗੁਰੂ ਨਾਨਕ ਨੇ ਮੇਘਾ ਅਤੇ ਚੁਨੀਆਂ ਪਿੰਡਾਂ ਰਾਹੀਂ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਸ਼ੇਰਗੜ੍ਹ ਤੋਂ ਮੇਘਾ ਅਤੇ ਚੁਨੀਆਂ ਪਿੰਡਾਂ ਵਿੱਚੋਂ ਲੰਘ ਕੇ ਜਾ ਰਹੇ ਹਾਂ। ਮੇਘਾ ਵਿੱਚ ਖਸਤਾ ਹਾਲ ਅਤੇ ਵੀਰਾਨ ਛੋਟਾ ਨਨਕਿਆਣਾ ਗੁਰਦੁਆਰਾ ਹੈ ਜੋ ਗੁਰੂ ਨਾਨਕ ਦੀ ਯਾਦ ਵਿੱਚ ਬਣਾਇਆ ਗਿਆ ਸੀ। ਚੁਨੀਆਂ ਵਿੱਚ ਇਸ ਗੁਰਦੁਆਰੇ ਦਾ ਕੁਝ ਵੀ ਤਾਰੀਖੀ ਜ਼ਿਕਰ ਨਹੀਂ ਮਿਲਦਾ। ਗਿਆਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਮਾਇਨਾ ਬੋਧ ਹੈ। ਮਨੁੱਖ ਕੋਲ ਕੁਝ ਗਿਆਨ ਜਮਾਂਦਰੂ ਹੁੰਦਾ ਹੈ ਅਤੇ ਬਾਕੀ ਹਾਸਲ ਕੀਤਾ ਜਾਂਦਾ ਹੈ। ਗੁਰੂ ਨਾਨਕ ਨੇ ਆਖਿਆ ਕਿ ਗਿਆਨ ਖੰਡ ਦੇ ਵਿਸਤਾਰ ਵਿੱਚ ਪਹੁੰਚ ਕੇ ਮਨੁੱਖ ਗਿਆਨ ਦੀਆਂ ਬੇਇੰਤਹਾ ਕਿਸਮਾਂ ਨਾਲ ਵਰਸਾਇਆ ਜਾਂਦਾ ਹੈ, ਪਰ ਗਿਆਨ ਆਪਣੇ ਆਪ ਵਿੱਚ ਨਾਕਾਫੀ ਹੈ। ਇਸ ਨੂੰ ਆਤਮ ਪੜਚੋਲ ਰਾਹੀਂ ਹਾਸਲ ਕੀਤੇ ਵਿਵੇਕ ਨਾਲ ਜੋੜਨਾ ਪੈਂਦਾ ਹੈ। ਇਹ ਕਿਸੇ ਹੁਨਰਮੰਦ ਤੀਰ ਅੰਦਾਜ਼ ਦੀ ਕਲਾ ਹੈ ਜੋ ਕਮਾਨ ਨੂੰ ਆਪਣੇ ਵਾਲੇ ਪਾਸੇ ਨੂੰ ਖਿੱਚਦਾ ਹੈ ਤਾਂ ਕਿ ਤੀਰ ਨਿਸ਼ਾਨੇ ਉੱਤੇ ਮਾਰਿਆ ਜਾ ਸਕੇ। ज्ञान खंड में ज्ञान प्रचंड। ਗੁਰੂ ਨਾਨਕ ਨੇ ਮਾਨਕ ਦੇਕੀ ਅਤੇ ਕੰਗਨਪੁਰ ਪਿੰਡਾਂ ਵਿੱਚੋਂ ਆਪਣਾ ਸਫ਼ਰ ਜਾਰੀ ਰੱਖਿਆ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਅਸੀਂ ਮਾਨਕ ਦੇਕੀ ਅਤੇ ਕੰਗਨਪੁਰ ਪਿੰਡਾਂ ਵਿੱਚੋਂ ਸਫ਼ਰ ਕਰ ਰਹੇ ਹਾਂ ਜੋ ਇੱਕ ਦੂਜੇ ਦੇ ਲਾਗੇ ਹਨ। ਅਸੀਂ ਮਾਨਕ ਦੇਕੀ ਦੇ ਗੁਰਦੁਆਰੇ ਜਾ ਰਹੇ ਹਾਂ ਜੋ ਗੁਰੂ ਨਾਨਕ ਦੀ ਯਾਦ ਵਿੱਚ ਬਣਾਇਆ ਗਿਆ ਹੈ। ਸਨ 1947 ਦੀ ਵੰਡ ਵਿੱਚ
ਇਹ ਅਸਥਾਨ ਵੀਰਾਨ ਹੋ ਗਿਆ ਸੀ ਅਤੇ ਇਸ ਦਾ ਬਚਿਆ ਹੋਇਆ ਗੁਰਦੁਆਰੇ ਦਾ ਇੱਕੋ ਇੱਕ ਕਮਰਾ ਹੁਣ ਕਿਸੇ ਮੁਹਾਜਿਰ ਪਰਿਵਾਰ ਦੀ ਰਿਹਾਇਸ਼ ਬਣਿਆ ਹੋਇਆ ਹੈ। ਸੀਨਾ ਬਸੀਨਾ ਚਲੇ ਆਏ ਬਿਰਤਾਂਤ ਮੁਤਾਬਕ ਗੁਰੂ ਨਾਨਕ ਦੇ ਆਉਣ ਸਮੇਂ ਇਸ ਪਿੰਡ ਦੇ ਵਾਸੀ ਹਲੀਮ ਅਤੇ ਇਖਲਾਕੀ ਸਨ। ਮੰਨਿਆ ਜਾਂਦਾ ਹੈ ਕਿ ਇੱਥੋਂ ਜਾਣ ਵੇਲੇ ਗੁਰੂ ਨਾਨਕ ਨੇ ਪਿੰਡ ਵਾਸੀਆਂ ਨੂੰ ਕਿਹਾ, ਉਜੜ ਜਾਓ। ਲਾਗੇ ਦੇ ਪਿੰਡ ਕੰਗਨਪੁਰ ਵਿੱਚ ਅਸੀਂ ਉਸ ਸਥਾਨ ਉੱਤੇ ਜਾ ਰਹੇ ਹਾਂ ਜਿੱਥੇ ਮਲਜੀ ਸਾਹਿਬ ਗੁਰਦੁਆਰਾ ਹੁੰਦਾ ਸੀ, ਜੋ ਗੁਰੂ ਨਾਨਕ ਦੀ ਯਾਦ ਵਿੱਚ ਬਣਾਇਆ ਗਿਆ ਸੀ। ਸਨ 1947 ਦੀ ਵੰਡ ਵਿੱਚ ਇਹ ਗੁਰਦੁਆਰਾ ਵੀਰਾਨ ਹੋ ਗਿਆ ਸੀ ਅਤੇ ਉਸ ਵੇਲੇ ਤੋਂ ਇੱਕ ਮੁਹਾਜਿਰ ਪਰਿਵਾਰ ਦਾ ਟਿਕਾਣਾ ਬਣਿਆ ਹੋਇਆ ਹੈ। ਸੀਨਾ ਬਸੀਨਾ ਚਲੇ ਆਏ ਬਿਰਤਾਂਤ ਮੁਤਾਬਕ ਗੁਰੂ ਨਾਨਕ ਦੇ ਆਉਣ ਸਮੇਂ ਇਸ ਪਿੰਡ ਦੇ ਵਾਸੀ ਰੁੱਖੇ ਅਤੇ ਗੈਰ ਇਖਲਾਕੀ ਸਨ। ਮੰਨਿਆ ਜਾਂਦਾ ਹੈ ਕਿ ਇੱਥੋਂ ਜਾਣ ਵੇਲੇ ਗੁਰੂ ਨਾਨਕ ਨੇ ਪਿੰਡ ਵਾਸੀਆਂ ਨੂੰ ਕਿਹਾ, ਵਸਦੇ ਰਹੋ। ਸਮਾਜਿਕ ਪੱਧਰ ਉਤੇ ਦੇਖਾ ਦੇਖੀ ਵਾਲਾ ਵਿਹਾਰ ਇੱਕ ਜੀਅ ਦੇ ਕਰਮਾਂ ਜਾਂ ਜਜ਼ਬਾਤ ਦੀ ਲਾਗ ਸੁੱਤੇ ਸਿੱਧ ਬਾਕੀਆਂ ਨੂੰ ਲਗਾਉਂਦਾ ਹੈ। ਗੁਰੂ ਨਾਨਕ ਨੇ ਗੁਣੀ ਪਿੰਡ ਵਾਸੀਆਂ ਦੀ ਕਦਰ ਕੀਤੀ ਅਤੇ ਇੱਛਾ ਜ਼ਾਹਿਰ ਕੀਤੀ ਕਿ ਇਹਨਾਂ ਦੀ ਨੇਕੀ ਬਾਕੀਆਂ ਵਿੱਚ ਵਰਤਣੀ ਚਾਹੀਦੀ ਹੈ। ਇਸ ਲਈ ਉਹਨਾਂ ਨੂੰ ਉਜੜ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਉਹ ਇਹ ਵੀ ਚਾਹੁੰਦੇ ਸਨ ਕਿ ਹਉਮੈ ਨਾਲ ਭਰੇ ਪਿੰਡ ਵਾਸੀਆਂ ਨੂੰ ਘੇਰਾਬੰਦ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੇ ਟਾਹੂ ਮਿਜਾਜ਼ ਦੀ ਦੂਜਿਆਂ ਨੂੰ ਲਾਗ ਨਾ ਲੱਗੇ। Virtuous conduct in ਮਨੁੱਖੀ ਰਾਬਤੇ ਵਿੱਚ ਗੁਣੀ ਵਿਹਾਰ ਮਨੁੱਖ ਦੇ ਰੂਹਾਨੀ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸੇ ਤੱਥ ਦੀ ਤਸਦੀਕ ਗੁਰੂ ਨਾਨਕ ਨੇ ਕੰਗਨਪੁਰ ਅਤੇ ਮਾਨਕ ਦੇਕੀ ਦੇ ਸੁਨੇਹੇ ਵਿੱਚ ਕੀਤੀ। Kanganpur and Manak Teki. ਸੰਸਕ੍ਰਿਤ ਦੇ ਸ਼ਬਦ ਸਰਮ ਦਾ ਮਾਇਨਾ ਸਾਦਗੀ ਹੈ, ਜਿਸ ਦਾ ਇੱਕ ਅਰਥ ਮਸਕੀਨੀ ਵੀ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਸਰਮ ਖੰਡ ਦਾ ਵਿਸਤਾਰ ਸਿਰਜਣਾ ਦੇ ਸਭ ਰੂਪਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ, ਜੋ ਮਸਕੀਨੀ ਦਾ ਸਿਖਰ ਹੈ। ਇਸ ਖਿਆਲ ਨਾਲ ਮੈਨੂੰ ਕੋਇਲ ਯਾਦ ਆਉਂਦੀ ਹੈ, ਜੋ ਨਿਮਾਣੀ ਹੋਣ ਕਾਰਨ ਲੁਕੀ ਰਹਿੰਦੀ ਹੈ, ਪਰ ਬੇਗਰਜ਼ੀ ਨਾਲ ਸੁਰੀਲੀਆਂ ਸੱਦਾ ਮਾਰਦੀ ਹੋਈ ਖੁਸ਼ੀ ਵਰਤਾਉਂਦੀ ਹੈ। सरम खंड की बाणी रूप। ਗੁਰੂ ਨਾਨਕ ਨੇ ਉੱਤਰ ਵਾਲੇ ਪਾਸੇ ਨੂੰ ਸਫ਼ਰ ਜਾਰੀ ਰੱਖਿਆ ਅਤੇ ਕਸੂਰ ਵਿੱਚੋਂ ਲੰਘੇ। ਹੁਣ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਕਸੂਰ ਜਾ ਰਹੇ ਹਾਂ, ਜੋ ਇੰਡੀਆ ਪਾਕਿਸਤਾਨ ਦੀ ਸਰਹੱਦ ਦੇ ਲਾਗੇ ਵਸਿਆ ਸ਼ਹਿਰ ਹੈ। ਪੁਰਾਤਨ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਮਹਾਕਾਵ ਰਾਮਾਇਣ ਵਾਲੇ ਰਾਜਾ ਰਾਮ ਅਤੇ ਉਹਨਾਂ ਦੀ ਪਤਨੀ ਸੀਤਾ ਦੇ ਸ਼ਹਿਜ਼ਾਦੇ ਕੁਸ਼ ਨੇ ਕਸੂਰ ਦੀ ਨੀਂਹ ਰੱਖੀ ਸੀ। ਇਹ ਸ਼ਹਿਰ 17ਵੀਂ ਸਦੀ ਦੇ ਨਾਮੀ ਸੂਫੀ ਸੰਤ ਬੁੱਲੇ ਸ਼ਾਹ ਦੀ ਆਰਾਮਗਾਹ ਵਜੋਂ ਵੀ ਮਸ਼ਹੂਰ ਹੈ। ਕਸੂਰ ਜ਼ਿਲ੍ਹੇ ਵਿੱਚ ਕਈ ਗੁਰਦੁਆਰੇ ਸਨ ਜੋ 1947 ਦੀ ਵੰਡ ਤੋਂ ਬਾਅਦ ਵਿਸਾਰ ਦਿੱਤੇ ਗਏ ਹਨ। ਅਸੀਂ ਖਾਲੂ ਖਾੜਾ ਜਾ ਰਹੇ ਹਾਂ, ਜਿੱਥੇ ਹਰ ਤਰ੍ਹਾਂ ਦੀ ਇਬਾਦਤ ਅਤੇ ਅਕੀਦਾ ਦਾ ਸਾਂਝਾ ਸਥਾਨ ਹੈ, ਜਿਸ ਨੂੰ ਗੁਰਦੁਆਰਾ ਰਾਮ ਥਮਨ ਕਹਿੰਦੇ ਹਨ। ਇਹ ਗੁਰੂ ਨਾਨਕ ਦੀ ਮਾਸੀ ਦੇ ਪੁੱਤਰ ਰਾਮ ਥਮਨ ਦੀ ਯਾਦ ਵਿੱਚ ਬਣਾਇਆ ਗਿਆ ਸੀ। In district Kasur, ਕਸੂਰ ਜ਼ਿਲ੍ਹੇ ਵਿੱਚ ਗੁਰੂ ਨਾਨਕ ਦੇ ਇਸ ਇਲਾਕੇ ਵਿੱਚ ਆਉਣ ਦੀ ਯਾਦ ਵਿੱਚ ਬਹੁਤ ਸਾਰੇ ਗੁਰਦੁਆਰੇ ਬਣਾਏ ਗਏ ਸਨ। to this region. This shrine in the village Ram Thaman is ਹੁਣ ਗੁਰੂ ਨਾਨਕ ਦੀ ਯਾਦ ਵਿੱਚ
ਰਾਮ ਥਮਨ ਪਿੰਡ ਦਾ ਇਹ ਅਸਥਾਨ ਹੀ ਬਚਿਆ ਹੈ। ਇਹ ਅਸਥਾਨ ਬਾਹਰਲੇ ਪਾਸੇ ਤੋਂ ਮੰਦਿਰ ਜਾਪਦਾ ਹੈ, ਪਰ ਇਸ ਇਮਾਰਤ ਦੀਆਂ ਅੰਦਰਲੀਆਂ ਕੰਧਾਂ ਦੀਆਂ ਇਬਾਰਤਾਂ ਇਸ਼ਾਰਾ ਕਰਦੀਆਂ ਹਨ ਕਿ ਇਸ ਅਸਥਾਨ ਦੀ ਮਾਨਤਾ ਗੁਰਦੁਆਰੇ ਵਜੋਂ ਸੀ। ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਇਹ ਨਾਨਕ ਪੰਥੀਆਂ ਦੀ ਸੰਗਤ ਦਾ ਮਰਕਜ਼ ਸੀ। ਇੱਥੇ ਗੁਰੂ ਨਾਨਕ ਦੇ ਹਿੰਦੂ ਅਤੇ ਸਿੱਖ ਪੈਰੋਕਾਰ ਆਉਂਦੇ ਸਨ। ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਦੁਆਰਾ ਬਾਬਾ ਰਾਮ ਥਮਨ ਸੰਬਤ 444 ਨਾਨਕਸ਼ਾਹੀ ਨੂੰ। The gate to this ਰਾਮ ਥਮਨ ਵਿੱਚ ਇਸ ਸਰਬ ਸਾਂਝੀ ਇਬਾਦਤ ਵਾਲੇ ਅਸਥਾਨ ਦੀ ਡਿਓੜੀ ਨਾਨਕਸ਼ਾਹੀ ਸੰਬਤ 444 ਵਿੱਚ ਬਣਾਈ ਗਈ ਸੀ। ਮੌਜੂਦਾ ਦੌਰ ਵਿੱਚ ਪਿੰਡ ਦੀ ਮੁਸਲਮਾਨ ਬਰਾਦਰੀ ਨੇ ਇਸ ਅਸਥਾਨ ਉੱਤੇ ਗੁਰੂ ਨਾਨਕ ਅਤੇ ਰਾਮ ਥਮਨ ਦੀ ਯਾਦ ਵਿੱਚ ਸਾਲਾਨਾ ਵਿਸਾਖੀ ਮੇਲਾ ਲਗਾਉਣ ਦਾ ਦਸਤੂਰ ਕਾਇਮ ਰੱਖਿਆ ਹੈ। ਸੰਸਕ੍ਰਿਤ ਦਾ ਸ਼ਬਦ ਕਰਮ ਦਾ ਮਾਇਨਾ ਅਮਲ ਜਾਂ ਲੇਖ ਹੈ। ਬਾਣੀ ਦਾ ਮਾਇਨਾ ਨੇਕ ਇਰਾਦਾ ਬਣਦਾ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਕਰਮ ਖੰਡ ਦੇ ਵਿਸਤਾਰ ਵਿੱਚ ਰੂਹਾਨੀ ਇਰਾਦੇ ਤਹਿਤ ਕੀਤੇ ਅਮਲ ਹੀ ਸਭ ਤੋਂ ਤਾਕਤਵਰ ਹਨ। ਕਰਮ ਖੰਡ ਕੀ ਬਾਣੀ ਜੋਰ। ਗੁਰੂ ਨਾਨਕ ਨੇ ਕਸੂਰ ਤੋਂ ਮਾਂਘਾ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਅਸੀਂ ਕਸੂਰ ਤੋਂ ਮਾਂਘਾ ਵਿੱਚ ਛੋਟਾ ਨਨਕਿਆਣਾ ਗੁਰਦੁਆਰੇ ਦੇ ਖੰਡਰ ਦੇਖਣ ਜਾ ਰਹੇ ਹਾਂ। ਇਹ ਗੁਰਦੁਆਰਾ ਗੁਰੂ ਨਾਨਕ ਦੇ ਇੱਥੇ ਆਉਣ ਦੀ ਯਾਦ ਵਿੱਚ ਬਣਿਆ ਸੀ। (1947) ਦੀ ਵੰਡ ਦੌਰਾਨ ਇਹ ਗੁਰਦੁਆਰਾ ਵੀਰਾਨ ਹੋ ਗਿਆ ਸੀ। ਬਾਅਦ ਵਿੱਚ ਇਸ ਜ਼ਮੀਨ ਦਾ ਕੁਝ ਹਿੱਸਾ ਲਾਗੇ ਵਾਲੇ ਅਲੀਗੜ੍ਹ ਪਬਲਿਕ ਸਕੂਲ ਦੀ ਇਮਾਰਤ ਬਣਾਉਣ ਲਈ ਵਰਤ ਲਿਆ ਗਿਆ ਸੀ। ਗੁਰਦੁਆਰੇ ਦਾ ਸਰੋਵਰ ਹੁਣ ਮੱਛੀ ਪਾਲਣ ਦਾ ਮਹਿਕਮਾ ਮੱਛੀ ਪਾਲਣ ਲਈ ਇਸਤੇਮਾਲ ਕਰਦਾ ਹੈ। ਸੰਸਕ੍ਰਿਤ ਦੇ ਸ਼ਬਦ ਸੱਚ ਦਾ ਮਾਇਨਾ ਸਤਿ ਹੈ। ਇਸ ਦਾ ਮਤਲਬ ਤੱਥਾਂ ਅਤੇ ਹਕੀਕਤ ਨਾਲ ਇਕਸੁਰ ਹੋਣਾ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਸੱਚਖੰਡ ਦੇ ਵਿਸਤਾਰ ਵਿੱਚ ਮਨੁੱਖ ਨੂੰ ਅੰਤਿਮ ਸੱਚ ਦਾ ਅਹਿਸਾਸ ਹੁੰਦਾ ਹੈ ਕਿ ਨਿਰੰਕਾਰ ਦਾ ਵਾਸਾ ਸਿਰਜਣਾ ਦੇ ਕਣ ਕਣ ਵਿੱਚ ਹੈ। ਇਸ ਵਿਸਤਾਰ ਵਿੱਚ ਪਹੁੰਚ ਕੇ ਹੀ ਮਨੁੱਖ ਮੁਕਤੀ ਦੇ ਪੜਾਅ ਉੱਤੇ ਪਹੁੰਚਦਾ ਹੈ। ਸੱਚਖੰਡ ਵਸੇ ਨਿਰੰਕਾਰ। ਗੁਰੂ ਨਾਨਕ ਨੇ ਮਾਂਘਾ ਤੋਂ ਲਾਹੌਰ ਦਾ ਸਫ਼ਰ ਕੀਤਾ। ਪਹਿਲਾਂ ਦੂਜੀ ਉਦਾਸੀ ਦੌਰਾਨ ਵੀ ਗੁਰੂ ਨਾਨਕ ਲਾਹੌਰ ਆਏ ਸਨ। ਅਸੀਂ ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਮਾਂਘਾ ਤੋਂ ਲਾਹੌਰ ਜਾ ਰਹੇ ਹਾਂ। ਮਿਹਰਬਾਨ ਜਨਮ ਸਾਖੀ ਵਿੱਚ ਦਰਜ ਹੈ ਕਿ ਲਾਹੌਰ ਵਿੱਚ ਗੁਰੂ ਨਾਨਕ ਸੈਯਦ ਅਬਦੁਲ ਕਾਦਰ ਗਿਲਾਨੀ ਨੂੰ ਮਿਲਣ ਆਏ ਸਨ, ਜਿਨ੍ਹਾਂ ਬਾਰੇ ਉਹਨਾਂ ਨੇ ਸ਼ੇਰਗੜ੍ਹ ਵਿੱਚ ਉਹਨਾਂ ਦੇ ਸ਼ਰਧਾਲੂ ਦਾਊਦ ਕਿਰਮਾਨੀ ਤੋਂ ਸੁਣਿਆ ਸੀ। ਅਸੀਂ ਉਸ ਸਥਾਨ ਉੱਤੇ ਹਾਂ ਜਿੱਥੇ ਸੈਯਦ ਅਬਦੁਲ ਕਾਦਰ ਗਿਲਾਨੀ ਦਫਨ ਹਨ। ਉਹਨਾਂ ਨੂੰ ਗੁਰੂ ਨਾਨਕ ਲਾਹੌਰ ਵਿੱਚ ਰਾਵੀ ਨਦੀ ਦੇ ਕੰਢੇ ਮਿਲੇ ਅਤੇ ਦੋਵਾਂ ਨੇ ਰੂਹਾਨੀ ਗੋਸ਼ਟ ਕੀਤਾ। ਲਾਹੌਰ ਵਾਲੇ ਸੈਯਦ ਅਬਦੁਲ ਕਾਦਰ ਗਿਲਾਨੀ ਸੈਯਦ ਜਮਾਲ ਉਦੀਨ ਗਿਲਾਨੀ ਦੇ ਸਪੁੱਤਰ ਸਨ, ਜੋ 15ਵੀਂ ਸਦੀ ਵਿੱਚ ਬਗਦਾਦ ਤੋਂ ਲਾਹੌਰ ਆ ਵਸੇ ਸਨ। ਉਹ ਕਾਦਰੀ ਸੂਫੀ ਸਿਲਸਿਲੇ ਨਾਲ ਸੰਬੰਧ ਰੱਖਦੇ ਸਨ, ਜਿਸ ਦੀ ਸ਼ੁਰੂਆਤ 12ਵੀਂ ਸਦੀ ਦੇ ਸੰਤ ਪੀਰ ਮੁਹੀਉਦੀਨ ਅਬਦੁਲ ਕਾਦਰ ਗਿਲਾਨੀ ਨੇ ਬਗਦਾਦ ਵਿੱਚ ਕੀਤੀ ਸੀ। ਗੁਰੂ ਨਾਨਕ ਆਪਣੀ ਤੀਜੀ ਉਦਾਸੀ ਦੌਰਾਨ ਬਗਦਾਦ ਵਿੱਚ ਪੀਰ ਮੁਹੀਉਦੀਨ ਅਬਦੁਲ ਕਾਦਰ ਗਿਲਾਨੀ ਦੀ ਦਰਗਾਹ ਉੱਤੇ ਗਏ ਸਨ।
ਹਜ਼ੂਰ ਬਾਬਾ ਜੀ ਸਰਕਾਰ ਦਾ ਤਾਲੁਕ ਸੈਯਦ ਅਬਦੁਲ ਕਾਦਰ ਜਿਲਾਨੀ ਦੇ ਨਾਲ ਤਾਲੁਕ ਰੱਖਦਾ ਬਗਦਾਦ ਸ਼ਰੀਫ ਵਾਲਿਆਂ ਨਾਲ। ਆਪ ਉਹਨਾਂ ਦੀ ਔਲਾਦੇ ਪਾਕ ਹੀ ਚੁਣੇ। ਆਪ ਦੀ ਕਰਾਮਾਤ ਦੇ ਰੂਹਾਨੀਅਤ ਦੇ ਹਵਾਲੇ ਨਾਲ ਆਪ ਦਾ ਨਾਮ ਵੀ ਅਬਦੁਲ ਕਾਦਰ ਸਾਨੀ ਰੱਖਤਾ, ਦੂਸਰਾ ਅਬਦੁਲ ਕਾਦਰ। ਕਿ ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਇਹਨਾਂ ਦੀ ਮੁਲਾਕਾਤ ਰਾਵੀ ਦੇ ਕਿਨਾਰੇ ਤੇ ਹੋਈ ਸੀ। ਫਕੀਰਾਂ ਦਾ ਮਜ਼ਹਬ ਇਨਸਾਨੀਅਤ ਹੁੰਦਾ ਹੈ, ਇਹਦੇ 'ਚ ਇਹਨਾਂ ਨੂੰ ਕਿਸੇ ਮਜ਼ਹਬ, ਮਸਲਕ, ਰੰਗ, ਨਸਲ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ। ਗੁਰੂ ਨਾਨਕ ਨੇ ਸੈਯਦ ਅਬਦੁਲ ਕਾਦਰ ਗਿਲਾਨੀ ਨਾਲ ਗੋਸ਼ਟ ਦੌਰਾਨ ਬਿਆਨ ਕੀਤਾ ਕਿ ਜੀਵਨ ਦੇ ਸਾਰੇ ਸੁੱਖ ਚਲਨਹਾਰ ਹਨ ਅਤੇ ਸਿਰਫ ਇਲਾਹੀ ਊਰਜਾ ਵਿੱਚ ਇੱਕ ਮਿਕ ਹੋਣ ਦਾ ਸੁੱਖ ਸਥਾਈ ਹੈ। ਸਭ ਰਸ ਮਿੱਠੇ ਮੰਨੀਐ, ਸੁਣਿਐ ਸਾਲੋਣੇ, ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ, ਛਤਿ ਅਮਰਤ ਪਾਓਏ, ਗਦਾ ਕੋ ਨਦਰ ਕਰੇ। ਕੁਦਰਤ ਵਿੱਚ ਵੰਨ ਸਮੰਨੇ ਸਵਾਦ ਭਰੇ ਹੋਏ ਹਨ ਜਿਹੜੇ ਇਹਨਾਂ ਨੂੰ ਮਾਣਨ ਦੇ ਲੁਤਫ ਉਕਸਾਉਂਦੇ ਹਨ। ਜਿਵੇਂ ਗੰਨੇ ਦੀ ਮਿਠਾਸ ਹੈ, ਲੂਣ ਦਾ ਸਲੂਣਾ ਹੈ, ਨਿੰਬੂ ਦੀ ਖਟਾਸ ਹੈ ਅਤੇ ਮਿਰਚਾਂ ਦਾ ਤਿੱਖਾਪਣ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਇਸੇ ਤਰ੍ਹਾਂ ਵੰਨ ਸਮੰਨੇ ਫਲਸਫਿਆਂ ਦਾ ਇਰਾਦਾ ਰੂਹਾਨੀ ਸੋਚ ਨੂੰ ਉਕਸਾਉਣਾ ਹੈ, ਜਿਸ ਨਾਲ ਸਿਰਜਣਾ ਨੂੰ ਮਾਣਨ ਦੇ ਲੁਤਫ ਵਿੱਚ ਵਾਧਾ ਹੁੰਦਾ ਹੈ। ਗੁਰੂ ਨਾਨਕ ਨੇ ਲਾਹੌਰ ਤੋਂ ਸਿਆਲਕੋਟ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਲਾਹੌਰ ਤੋਂ ਸਿਆਲਕੋਟ ਜਾ ਰਹੇ ਹਾਂ। ਦੂਜੀ ਉਦਾਸੀ ਦੌਰਾਨ ਗੁਰੂ ਨਾਨਕ ਸਿਆਲਕੋਟ ਵਿੱਚ ਮੂਲਾ ਖੱਤਰੀ ਨੂੰ ਮਿਲੇ ਸਨ ਅਤੇ ਉਹਨਾਂ ਨੇ ਕੁਝ ਸਮਾਂ ਇਕੱਠੇ ਸਫ਼ਰ ਕੀਤਾ ਸੀ। ਮਿਹਰਬਾਨ ਜਨਮ ਸਾਖੀ ਮੁਤਾਬਕ ਗੁਰੂ ਨਾਨਕ ਦੂਜੀ ਵਾਰ ਸਿਆਲਕੋਟ ਵਿੱਚੋਂ ਲੰਘਦੇ ਹੋਏ ਮੂਲਾ ਖੱਤਰੀ ਦੇ ਘਰ ਗਏ। ਮੂਲਾ ਖੱਤਰੀ ਦੀ ਪਤਨੀ ਨੇ ਗੁਰੂ ਨਾਨਕ ਦਾ ਨਿੱਘਾ ਸਵਾਗਤ ਕੀਤਾ, ਪਰ ਉਸ ਨੂੰ ਖਦਸ਼ਾ ਸੀ ਕਿ ਉਸ ਦਾ ਪਤੀ ਮੁੜ ਕੇ ਸਫ਼ਰ ਉੱਤੇ ਜਾਣ ਦਾ ਫੈਸਲਾ ਕਰ ਲਵੇਗਾ। ਇਸ ਕਾਰਨ ਉਸਨੇ ਕਹਿ ਦਿੱਤਾ ਕਿ ਉਸ ਦਾ ਪਤੀ ਸਿਆਲਕੋਟ ਵਿੱਚ ਨਹੀਂ ਸੀ। ਇਸ ਫਰੇਬ ਬਾਬਤ ਸੁਣ ਕੇ ਮੂਲਾ ਖੱਤਰੀ ਨੇ ਪ੍ਰਾਣ ਤਿਆਗ ਦਿੱਤੇ। ਮੂਲਾ ਖੱਤਰੀ ਦੀ ਮੌਤ ਬਾਰੇ ਸੁਣ ਕੇ ਗੁਰੂ ਨਾਨਕ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਉਸ ਦੇ ਘਰ ਗਏ। ਸੱਚੀ ਅਤੇ ਸਦਾ ਸਾਥ ਨਿਭਾਉਣ ਵਾਲੀ ਨਿਸ਼ਠਾ ਦਾ ਸੁਨੇਹਾ ਦੇਣ ਲਈ ਗੁਰੂ ਨਾਨਕ ਨੇ ਗਾਇਆ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਥਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਥਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਰੁੱਖ ਨਿਰਸਵਾਰਥ ਹੋ ਕੇ ਫਲ ਦਿੰਦਾ ਹੈ। ਇਸੇ ਗੁਣ ਨੂੰ ਪ੍ਰੇਮ ਦਾ ਦਰਜਾ ਹਾਸਿਲ ਹੈ। ਭੰਵਰਾ ਸ਼ਹਿਦ ਦੀ ਪਹਾਲ ਵਿੱਚ ਫੁੱਲਾਂ ਵੱਲ ਖਿੱਚਿਆ ਜਾਂਦਾ ਹੈ। ਇਸ ਗੁਣ ਨੂੰ ਮੋਹ ਕਰਾਰ ਦਿੱਤਾ ਜਾ ਸਕਦਾ ਹੈ। ਪ੍ਰੇਮ ਤਾਂ ਕਰੁਣਾ ਵਿੱਚੋਂ ਉਪਜਦਾ ਹੈ, ਜਦਕਿ ਦੂਜੇ ਪਾਸੇ ਮੋਹ ਦੀ ਉਪਜ ਹਉਮੈ ਵਿੱਚੋਂ ਹੁੰਦੀ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਜੇ ਕੋਈ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ ਹੈ
ਤਾਂ ਹਉਮੈ ਭਰੇ ਮਨ ਨੂੰ ਬਿਨਾਂ ਕਿਸੇ ਸੰਕੋਚ ਤੋਂ ਸਮਰਪਿਤ ਕਰਨਾ ਲਾਜ਼ਮੀ ਹੈ। ਸਿਆਲਕੋਟ ਤੋਂ ਗੁਰੂ ਨਾਨਕ ਨੇ ਕਰਤਾਰਪੁਰ ਨੂੰ ਚਾਲੇ ਪਾ ਦਿੱਤੇ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਸਿਆਲਕੋਟ ਤੋਂ ਕਰਤਾਰਪੁਰ ਜਾ ਰਹੇ ਹਾਂ। ਤਕਰੀਬਨ 2 ਸਾਲ ਲੰਮੀ ਉਦਾਸੀ ਉਪਰੰਤ ਗੁਰੂ ਨਾਨਕ ਕਰਤਾਰਪੁਰ ਪਰਤੇ। ਪੰਜਾਬ ਵਿਚਲੇ ਅਤੇ ਇਸ ਦੇ ਲਾਗੇ ਦੇ ਅਸਥਾਨ ਉੱਤੇ ਜਾਣ ਲਈ ਚੌਥੀ ਉਦਾਸੀ 1525 ਈਸਵੀ ਵਿੱਚ ਸ਼ੁਰੂ ਹੋਈ ਅਤੇ ਅੰਦਾਜ਼ਨ 2 ਸਾਲ ਦੌਰਾਨ 1526 ਈਸਵੀ ਵਿੱਚ ਮੁਕੰਮਲ ਹੋਈ। ਉਸ ਵੇਲੇ ਗੁਰੂ ਨਾਨਕ ਤਕਰੀਬਨ 57 ਸਾਲ ਦੇ ਸਨ। ਇਹ ਅੰਦਾਜ਼ਾ ਹੈ ਕਿ ਪਹਿਲੀ ਉਦਾਸੀ ਸ਼ੁਰੂ ਕਰਨ ਵੇਲੇ 1504 ਈਸਵੀ ਵਿੱਚ ਗੁਰੂ ਨਾਨਕ 35 ਸਾਲਾਂ ਦੇ ਸਨ ਅਤੇ 1526 ਵਿੱਚ ਚੌਥੀ ਉਦਾਸੀ ਮੁਕੰਮਲ ਕਰਨ ਵੇਲੇ ਉਹ 57 ਸਾਲਾਂ ਦੇ ਸਨ। ਉਹਨਾਂ ਨੇ 22 ਸਾਲਾਂ ਦੌਰਾਨ ਦੂਰ ਦੂਰ ਤੱਕ ਸਫ਼ਰ ਕੀਤਾ। ਚੌਥੀ ਉਦਾਸੀ ਉੱਤੇ ਜਾਣ ਤੋਂ ਪਹਿਲਾਂ ਗੁਰੂ ਨਾਨਕ ਨੇ ਭਾਈ ਲਹਿਣਾ ਨੂੰ ਕਰਤਾਰਪੁਰ ਦੀ ਬਰਾਦਰੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ। ਕਰਤਾਰਪੁਰ ਪਰਤ ਆਉਣ ਤੋਂ ਬਾਅਦ ਗੁਰੂ ਨਾਨਕ ਨੇ ਡੇਰੇ ਦੀ ਅਗਵਾਈ ਦਾ ਕੰਮ ਜਾਰੀ ਰੱਖਿਆ। ਇਤਫਾਕ ਵਾਲੀ ਜ਼ਿੰਦਗੀ ਬਸਰ ਕਰੋ, ਨੇਕ ਕਮਾਈ ਕਰੋ ਅਤੇ ਰੂਹਾਨੀ ਅਮਲ ਕਰੋ। ਮਿਹਰਬਾਨ ਜਨਮ ਸਾਖੀ ਵਿੱਚ ਦਰਜ ਹੈ ਕਿ ਇਸ ਵਸੇਬ ਦੀ ਸ਼ੋਭਾ ਫੈਲ ਰਹੀ ਸੀ। ਜਨਮ ਸਾਖੀ ਸਾਹਿਤ ਵਿੱਚ ਦਰਜ ਹੈ ਕਿ ਸੁਲਤਾਨਪੁਰ ਦੇ ਮੋਦੀ ਖਾਨੇ ਵਿੱਚ ਗੁਰੂ ਨਾਨਕ ਦੇ ਨਾਲ ਕੰਮ ਕਰਨ ਵਾਲਾ ਕੋਈ ਬੇਨਾਮ ਸੰਗੀ ਉਹਨਾਂ ਨੂੰ ਮਿਲਣ ਕਰਤਾਰਪੁਰ ਆਇਆ। ਉਸ ਸੰਗੀ ਨੇ ਗੁਰੂ ਨਾਨਕ ਤੋਂ ਪੁੱਛਿਆ ਕਿ ਉਹਨਾਂ ਨੇ ਉਦਾਸੀਆਂ ਤੋਂ ਕੀ ਹਾਸਲ ਕੀਤਾ ਅਤੇ ਤਜਰਬਾ ਸਾਂਝਾ ਕਰਨ ਦੀ ਅਰਜ਼ ਕੀਤੀ। ਗੁਰੂ ਨਾਨਕ ਨੇ ਜਵਾਬ ਦਿੱਤਾ, ਹਿਰਦੈ ਨਾਮ ਨਾਹੀ ਮਨ ਭੰਗ, ਅਨ ਦਿਨ ਨਾਲ ਪਿਆਰੇ ਸੰਗ, ਹਰ ਜਿਉ ਰਾਖੋ ਆਪਣੀ ਸਰਨਾਈ, ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ, ਨਾਮ ਪਦਾਰਥ ਨੌ ਨਿਧ ਪਾਈ। ਗੁਰੂ ਨਾਨਕ ਨੇ ਫਰਮਾਇਆ ਕਿ ਸੱਚੀਆਂ ਪ੍ਰਾਪਤੀਆਂ ਗੈਰ ਪਦਾਰਥੀ ਦੌਲਤ ਵਿੱਚ ਹਾਸਿਲ ਹੁੰਦੀਆਂ ਹਨ ਜੋ ਮਨੁੱਖ ਸਵੈ ਪਰਚੋਲ ਰਾਹੀਂ ਕਮਾਉਂਦਾ ਹੈ। ਮਨੁੱਖ ਨੂੰ ਅਮਲਾਂ ਰਾਹੀਂ ਵਿਵੇਕ ਅਤੇ ਅੱਗੇ ਮੁਨਾਫਾ ਮਿਲਦਾ ਹੈ। ਇਲਾਹੀ ਦੀ ਰਹਿਮਤ ਨਾਲ ਸ਼ਰਨ ਮਿਲਦੀ ਹੈ। ਤਜਰਬੇ ਤੋਂ ਸਿੱਖ ਕੇ ਗਿਆਨ ਭੰਡਾਰਾ ਮਿਲਦਾ ਹੈ। ਮਿਹਰਬਾਨ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਦੂਜਾ ਗੁੰਮਨਾਮ ਦੋਸਤ ਕਰਤਾਰਪੁਰ ਵਿੱਚ ਗੁਰੂ ਨਾਨਕ ਨੂੰ ਮਿਲਣ ਆਇਆ ਅਤੇ ਉੱਥੇ ਦੀ ਤਰਜ਼ ਜ਼ਿੰਦਗੀ ਦੇਖ ਕੇ ਬਹੁਤ ਪ੍ਰਸੰਨ ਹੋਇਆ। ਕੁਝ ਦਿਨ ਗੁਰੂ ਨਾਨਕ ਨਾਲ ਗੁਜ਼ਾਰਨ ਤੋਂ ਬਾਅਦ ਉਹ ਆਪਣੇ ਘਰ ਪਰਤਿਆ। ਉਸਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਕਰਤਾਰਪੁਰ ਦੀ ਰੀਤ ਮੁਤਾਬਕ ਸਤ ਕਰਤਾਰ ਕਹਿ ਫਤਿਹ ਬੁਲਾਈ, ਜਿਸ ਦਾ ਮਾਇਨਾ ਸੀ ਕਿ ਕਰਤਾਰ ਹੀ ਸੱਚਾ ਹੈ। ਕਿਹਾ ਜਾਂਦਾ ਹੈ ਕਿ ਉਸਨੇ ਗੁਰੂ ਨਾਨਕ ਦੇ ਆਲਮੀ ਫਲਸਫੇ ਦਾ ਸੁਨੇਹਾ ਪਿੰਡ ਵਾਸੀਆਂ ਤੱਕ ਪਹੁੰਚਾਉਂਦੇ ਹੋਏ ਆਖਰੀ ਸਾਹ ਲਿਆ। ਆਪਣੇ ਦੋਸਤ ਦੇ ਫੌਤ ਹੋਣ ਦੀ ਖਬਰ ਸੁਣ ਕੇ ਗੁਰੂ ਨਾਨਕ ਨੇ ਗਾਇਆ, ਨਾਨਕ ਢੇਰੀ ਟਹਿ ਪਈ, ਮਿਟੀ ਸੰਦਾ ਕੋਟ,
ਚਿੱਤਰ ਚੋਰ ਬਹਾਲਿਆ ਕੋਟ ਵਜਿਆ ਖੋਟ ਵਜਿਆ ਗੁਰੂ ਨਾਨਕ ਨੇ ਫਰਮਾਇਆ ਕਿ ਦੇਹ ਮਿੱਟੀ ਦੀ ਬਣੀ ਹੈ ਅਤੇ ਮੌਤ ਤੋਂ ਬਾਅਦ ਮਿੱਟੀ ਦਾ ਢੇਰ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨ ਵਿੱਚ ਵਸੀ ਦੁਐਤ ਵੀ ਦੇਹ ਨਾਲ ਹੀ ਖਤਮ ਹੋ ਜਾਂਦੀ ਹੈ। ਗੁਰੂ ਨਾਨਕ ਨੇ ਦ੍ਰਿੜਾਇਆ ਕਿ ਦੇਹ ਦੀ ਹੋਂਦ ਅਤੇ ਇਸ ਦੀਆਂ ਲਾਲਸਾਵਾਂ ਆਰਜ਼ੀ ਹਨ। ਹੋਂਦ ਸੰਵਾਦ ਦੀ ਜਮਾਂਦਰੂ ਵਿਧੀ ਵਿੱਚ ਵੱਧਦੀ ਫੁੱਲਦੀ ਹੈ। ਗੁਰੂ ਨਾਨਕ ਕੁਦਰਤ ਦੇ ਇਸ ਨੇਮ ਦਾ ਸਤਿਕਾਰ ਕਰਦੇ ਸਨ। ਆਪਣੀਆਂ ਉਦਾਸੀਆਂ ਦੌਰਾਨ ਸਾਲਾਂ ਬੱਧੀ ਰੂਹਾਨੀ ਆਰਜ਼ੂਮੰਦਾਂ ਨਾਲ ਸੰਵਾਦ ਰਚਾਉਂਦੇ ਹੋਏ ਗੁਰੂ ਨਾਨਕ ਨੇ ਅਕੀਦਾ ਮੂਲ ਮੰਤਰ ਬਣਾ ਲਿਆ ਜੋ ਉਹਨਾਂ ਦੇ ਵਿਵੇਕ ਦਾ ਮੂਲ ਬਿਆਨ ਕਰਦਾ ਸੀ। ਇਹ ਅਕੀਦਾ ਹੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੈ। ਮੂਲ ਦਾ ਮਾਇਨਾ ਬੁਨਿਆਦੀ ਅਤੇ ਮੰਤਰ ਦਾ ਮਾਇਨਾ ਮਨ ਦੀ ਜੁਗਤ ਹੈ। ਆਪਣੇ ਅਦਵੈਤਵਾਦ ਦੇ ਫਲਸਫੇ ਦੀ ਤਸਦੀਕ ਕਰਨ ਲਈ ਗੁਰੂ ਨਾਨਕ ਨੇ ਮੂਲ ਮੰਤਰ ਦੇ ਸ਼ੁਰੂ ਵਿੱਚ ਹਿੰਸੇ ਵਜੋਂ ਇੱਕ ਜੋੜ ਦਿੱਤਾ ਕਿ ਜੀਵਨ ਦੇ ਹਰ ਰੂਪ ਵਿੱਚ ਉਸ ਹਾਜ਼ਰਾ ਹਜ਼ੂਰ ਦੀ ਜੋਤ ਸਮਾਈ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਿਵੇਕ ਦੀ ਅੰਮ੍ਰਿਤ ਧਾਰਾ ਨੂੰ ਅੱਗੇ ਤੋਰਨ ਲਈ ਗੁਰੂ ਨਾਨਕ ਨੇ ਅਗਵਾਈ ਦੀ ਮਸ਼ਾਲ ਭਾਈ ਲਹਿਣਾ ਨੂੰ ਸੰਭਾਲ ਦਿੱਤੀ ਅਤੇ ਉਹਨਾਂ ਦਾ ਨਾਮ ਅੰਗਦ ਰੱਖ ਦਿੱਤਾ ਜੋ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਮਾਇਨਾ ਮਨੁੱਖਾ ਦੇਹ ਦਾ ਅੰਗ ਹੈ। ਤਸ਼ਬੀਹੀ ਪੱਖੋਂ ਇਸ ਦਾ ਮਾਇਨਾ ਇਹ ਵੀ ਬਣਦਾ ਹੈ ਕਿ ਦੋਵੇਂ ਇੱਕੋ ਫਲਸਫੇ ਦੇ ਅੰਗੀਕਾਰ ਸਨ। ਬਰਸੇ ਅਮਰਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੀ। ਗੁਰੂ ਨਾਨਕ ਨੇ ਇਕੱਠੀਆਂ ਕੀਤੀਆਂ ਪੋਥੀਆਂ ਗੁਰੂ ਅੰਗਦ ਦੇ ਸਪੁਰਦ ਕਰ ਦਿੱਤੀਆਂ ਜੋ ਰੋਸ਼ਨ ਖਿਆਲ ਜੀਆਂ ਦੇ ਸ਼ਬਦਾਂ ਦਾ ਭੰਡਾਰ ਸੀ। ਇਸ ਇਸ਼ਾਰੇ ਨਾਲ ਸਾਰੀ ਬਰਾਦਰੀ ਨੂੰ ਅਹਿਸਾਸ ਹੋ ਗਿਆ ਕਿ ਗੁਰੂ ਨਾਨਕ ਦੇ ਦੁਨਿਆਵੀ ਵਿਛੋੜੇ ਦਾ ਸਮਾਂ ਨੇੜੇ ਆ ਗਿਆ ਹੈ। ਮੌਤ ਜ਼ਿੰਦਗੀ ਦਾ ਅਹਿਮ ਪੜਾਅ ਹੈ। ਇਹਨਾਂ ਦਾ ਜੋੜ ਅਟੁੱਟ ਹੈ। ਜਿਵੇਂ ਸਾਹ ਖਿੱਚਣ ਅਤੇ ਛੱਡਣ ਦੀਆਂ ਕ੍ਰਿਆਵਾਂ ਇੱਕੋ ਸਾਹ ਵਿੱਚ ਵਾਸ ਕਰਦੀਆਂ ਹਨ। ਚੇਤਨਾ ਅਨੰਤ ਹੈ। ਮੌਤ ਸਮੇਤ ਜ਼ਿੰਦਗੀ ਦਾ ਹਰ ਪੱਖ ਇਲਾਹੀ ਦੀ ਬਖਸ਼ਿਸ਼ ਹੈ। ਗੁਰੂ ਨਾਨਕ ਫਰਮਾਉਂਦੇ ਹਨ ਕਿ ਮੌਤ ਨੂੰ ਭਾਵੇਂ ਬਦਸ਼ਗਨੀ ਮੰਨਿਆ ਜਾਂਦਾ ਹੈ ਪਰ ਜਦੋਂ ਵਿਵੇਕ ਹਾਸਿਲ ਹੁੰਦਾ ਹੈ ਤਾਂ ਮੌਤ ਵੀ ਸ਼ੁਭ ਚਿੰਤਕ ਬਣ ਜਾਂਦੀ ਹੈ। ਏ ਮਨ ਮਿਰਤ ਸ਼ੁਭ ਚਿੰਤਨ ਗੁਰ ਸ਼ਬਦ ਹਰ ਰਮਣਾ ਮਤ ਤਤ ਗਿਆਨੰ ਕਲਿਆਣ ਨਿਦਾਨੰ ਹਰ ਨਾਮ ਮਨ ਰਮਣਾ ਚੱਲ ਚਿਤ ਵਿਤ ਭ੍ਰਮਾ ਭ੍ਰਮਾ ਜਗ ਮੋ ਮਗਨ ਹਿਤਾਂ
स्थिर नाम भगत दृढ़ं मति गुर वाक शब्द रतन ਜਨਮ ਸਾਖੀ ਲਿਖਤਾਂ ਮੁਤਾਬਕ ਗੁਰੂ ਨਾਨਕ ਫਾਨੀ ਸੰਸਾਰ ਵਿੱਚ 70 ਸਾਲ ਰਹੇ 1469 ਤੋਂ 1539 ਤੱਕ। The message of oneness that Guru Nanak spread ਗੁਰੂ ਨਾਨਕ during ਨੇ his ਆਪਣੀਆਂ ਉਦਾਸੀਆਂ ਦੌਰਾਨ ਵਹਿਦਤ ਦਾ ਜਿਹੜਾ ਸੁਨੇਹਾ ਦਿੱਤਾ ਉਹ ਕਰਤਾਰਪੁਰ ਦੇ ਇਸ ਸਥਾਨ ਵਿੱਚ ਝਲਕਦਾ ਹੈ। ਸੀਨਾ ਬਸੀਨਾ ਬਿਰਤਾਂਤ ਵਿੱਚ ਦਰਜ ਹੈ ਕਿ ਜਦੋਂ ਗੁਰੂ ਨਾਨਕ ਜੋਤੀ ਜੋਤ ਸਮਾਏ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਨੇ ਉਹਨਾਂ ਦੀਆਂ ਅੰਤਿਮ ਰਸਮਾਂ ਆਪਣੇ ਆਪਣੇ ਮਜ਼ਹਬੀ ਦਸਤੂਰ ਮੁਤਾਬਕ ਕਰਨ ਦਾ ਦਾਅਵਾ ਕੀਤਾ। ਇਸ ਦਾਅਵੇ ਵਿੱਚ ਨਿਹਿਤ ਹੈ ਕਿ ਗੁਰੂ ਨਾਨਕ ਸਭ ਦੇ ਸਾਂਝੇ ਸਨ। ਗੁਰੂ ਨਾਨਕ ਦੀ ਇਸ ਸ਼ਾਂਤਮਈ ਵਸੇਬ ਵਿੱਚ ਗੁਜ਼ਾਰੀ ਜ਼ਿੰਦਗੀ ਦੀ ਯਾਦ ਵਿੱਚ ਕਰਤਾਰਪੁਰ ਗੁਰਦੁਆਰਾ ਬਣਾਇਆ ਗਿਆ ਸੀ। ਇਹ ਅਸਥਾਨ ਗੁਰੂ ਨਾਨਕ ਦੇ ਪੈਰੋਕਾਰਾਂ ਲਈ ਰੂਹਾਨੀ ਟਿਕਾਣਾ ਬਣ ਗਿਆ ਹੈ। ਬਰੇ ਸਗੀਰ ਦੀ 1947 ਦੀ ਰੈਡਕਲਿਫ ਲਾਈਨ ਨਾਲ ਕੀਤੀ ਗਈ ਵੰਡ ਨੇ ਬਹੁਤ ਸਾਰੇ ਇਤਿਹਾਸਕ ਅਸਥਾਨ ਦੀ ਕਿਸਮਤ ਦਾ ਫੈਸਲਾ ਕੀਤਾ। ਕਰਤਾਰਪੁਰ ਉਸ ਵੇਲੇ ਪਾਕਿਸਤਾਨ ਵਿੱਚ ਆ ਗਿਆ। ਮਜ਼ਹਬੀ ਬੁਨਿਆਦ ਉੱਤੇ ਹੋਈ ਹਿਜਰਤ ਕਾਰਨ ਕਰਤਾਰਪੁਰ ਗੁਰਦੁਆਰਾ ਵੀਰਾਨ ਹੋ ਗਿਆ। ਇਸ ਨੂੰ 1995 ਵਿੱਚ ਮੁੜ ਸਥਾਪਿਤ ਕੀਤਾ ਗਿਆ। ਇਸ ਗੁਰਦੁਆਰੇ ਦੀ ਮੁਰੰਮਤ ਕੀਤੀ ਗਈ ਅਤੇ 2019 ਵਿੱਚ ਗੁਰੂ ਨਾਨਕ ਦੇ 550ਵੇਂ ਜਨਮ ਦਿਹਾੜੇ ਮੌਕੇ ਉੱਤੇ ਇਸ ਸਥਾਨ ਨੂੰ ਮੌਜੂਦਾ ਰੂਪ ਦਿੱਤਾ ਗਿਆ। ਗੁਰੂ ਨਾਨਕ ਨੇ ਵਹਿਦਤ ਦੀ ਮਿਸਾਲ ਬੁਲੰਦ ਕੀਤੀ ਅਤੇ ਅਨੇਕਤਾ ਵਿੱਚ ਏਕਤਾ ਦਾ ਸੁਨੇਹਾ ਦਿੱਤਾ। ਉਹਨਾਂ ਦਾ ਰਾਹ ਦੁਨੀਆ ਦੇ ਏਕੇ ਲਈ ਆਸ ਦੀ ਕਿਰਨ ਹੈ। जहाँ की बुझती हुई निगाहों का जगमगाता है बामे नानक। ना पाक कोई ना कोई ना पाक, कोई ऊंचा ना कोई नीचा। ਗੁਰੂ ਨਾਨਕ ਦੇ ਡੂੰਘੇ ਫਲਸਫੇ ਦੇ ਮੂਲ ਨੂੰ ਸਮਝਣ ਦੀ ਇਸ ਨਿਮਾਣੇ ਉਪਰਾਲੇ ਤਹਿਤ ਉਹਨਾਂ ਦੇ ਪਦਚਿੰਨ੍ਹਾਂ ਉੱਤੇ ਕੀਤੇ ਇਸ ਸਫ਼ਰ ਦੌਰਾਨ ਸਾਡੇ ਲਈ ਕਈ ਨਿਰਾਲੀਆਂ ਕੁੰਡੀਆਂ ਖੋਲ੍ਹਣ ਦਾ ਸਬਬ ਬਣਿਆ। ਗੁਰੂ ਨਾਨਕ ਦੀ ਸੈਨਤ ਨੂੰ ਸਮਝਣ ਦੀ ਇਹ ਤਰਕੀਬ ਸਾਡੇ ਲਈ ਪਹਿਲਾਂ ਦੀ ਸਿੱਖਿਆ ਤੋਂ ਅਣਸਿੱਖਿਅਤ ਹੋਣ, ਨਵਾਂ ਸਿੱਖਣ ਅਤੇ ਜ਼ਿੰਦਗੀ ਨੂੰ ਵੱਖ-ਵੱਖ ਪੱਖਾਂ ਤੋਂ ਸੋਚਣ ਸਮਝਣ ਵਿੱਚ ਸਹਾਈ ਹੋਈ ਹੈ। ਸਾਡੇ ਲਈ ਸਭ ਤੋਂ ਜ਼ਿਆਦਾ ਬੰਦ ਖਲਾਸੀ ਦਾ ਤਜਰਬਾ ਇਹ ਅਹਿਸਾਸ ਹੈ ਕਿ ਸਮੁੱਚਾ ਆਲਮ ਇੱਕੋ ਭਰਪੂਰ ਵਰਤਾਰਾ ਹੈ ਅਤੇ ਇਸ ਦੇ ਜਲੌ ਦੀ ਥਾਪ ਪਾਉਣ ਦੀ ਕੁੰਜੀ
ਸਚਿਆਰਾ ਜੀਵਨ ਹੈ। ਤੁਸੀਂ ਆਪਣੀ ਸੈਨਤ ਉੱਤੇ ਵਿਚਾਰ ਕਰੋ। एको धर्म दृढ़ सच कोई।